ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 31 ਤਰੀਕ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ, ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਪੋਰਟੋ ਰੀਕੋ ਨੂੰ ਲੈ ਕੇ। ਪੋਰਟੋ ਰੀਕੋ ਦੇ ਵਿੱਚ ਸਵੇਰੇ 90 ਤੋਂ ਵੱਧ % ਲੋਕਾਂ ਦੀ ਬਿਜਲੀ ਜਿਹੜੀ ਡਾਊਨ ਸੀਗੀ ਤੇ ਰਾਈਟ ਨਾਓ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ 70% ਪੋਰਟੋ ਰੀਕੋ ਜਿਹੜੀ ਆ ਹਜੇ ਵੀ ਬਲੈਕ ਦੇ ਵਿੱਚ ਆ, ਟੋਟਲੀ ਬਲੈਕ ਆਊਟ ਆ। ਉੱਥੇ ਲੋਕਾਂ ਦੇ ਕੋਲ ਬਿਜਲੀ ਹੈ ਨਹੀਂ। ਲਗਭਗ 11 ਲੱਖ ਲੋਕ ਬਣਦੇ ਹੈਗੇ ਆ ਪੋਰਟੋ ਰੀਕੋ 'ਚ। ਪੋਰਟੋ ਰੀਕੋ ਇੱਦਾਂ ਦੀ ਜਗ੍ਹਾ ਆ ਜਿੱਥੇ ਬਿਜਲੀ ਦੀ ਕਾਫੀ ਲੰਮੇ ਸਮੇਂ ਤੋਂ ਪ੍ਰੋਬਲਮ ਚੱਲਦੀ ਆ। ਬਹੁਤ ਵਾਰ ਉੱਥੇ ਜਿਹੜੇ ਆ ਬਲੈਕ ਆਊਟ ਹੋ ਜਾਂਦੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਵੇਂ ਆਪਾਂ ਜਾਣਦੇ ਹਾਂ US ਟ੍ਰੈਜਰੀ ਡਿਪਾਰਟਮੈਂਟ ਦੇ ਜਿਹੜੇ ਕੰਪਿਊਟਰ ਆ, ਉਹਨਾਂ ਦਾ ਜਿਹੜਾ ਸਿਸਟਮ ਆ ਉਹ ਚਾਈਨਾ ਦੇ ਹੈਕਰਸ ਦੇ ਦੁਆਰਾ ਉਹਨਾਂ ਨੂੰ ਬਰੀਚ ਕੀਤਾ ਗਿਆ ਹੈਗਾ ਆ। ਸੋ ਇਹ ਕਹਿੰਦੇ ਵੀ ਇੱਕ ਬਹੁਤ ਵੱਡਾ ਇੱਕ ਮੇਜਰ ਇਨਸੀਡੈਂਟ ਵਾਪਰਿਆ ਹੈਗਾ। ਇਹ ਕੋਈ ਉੱਦਾਂ ਨਵੇਕਲੀ ਗੱਲ ਨਹੀਂ ਆ। ਅਮਰੀਕਾ ਦੇ ਇਨਫਰਾਸਟਰਕਚਰ ਦੇ ਉੱਤੇ ਬਾਹਰਲੇ ਜਿਹੜੇ ਇੱਦਾਂ ਮੁਲਕ ਨੇ ਉਹ ਅਕਸਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਇੱਕ ਜਿਹੜੀ ਚਿੱਠੀ ਸਾਹਮਣੇ ਆਈ ਆ ਉਸ ਦੇ ਵਿੱਚ ਇਹ ਪਤਾ ਲੱਗਾ ਵੀ ਥਰਡ ਪਾਰਟੀ ਸੌਫਟਵੇਅਰ ਪ੍ਰੋਵਾਈਡਰ ਉਹਨੇ ਜਿਹੜਾ 8 ਦਸੰਬਰ ਨੂੰ ਦੇਖਿਆ ਵੀ ਇੱਕ ਜਿਹੜਾ ਥ੍ਰੈਟ ਐਕਟਰ ਹੈਗਾ ਆ ਉਸਨੇ ਜਿਹੜੀ ਕੀ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਚੋਰੀ ਕਰਕੇ ਰਿਮੋਟਲੀ ਐਕਸੈਸ ਕੀਤੇ ਕੋਈ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਦੇ ਕੰਪਿਊਟਰ ਸੀਗੇ, ਜਿਨ੍ਹਾਂ ਦੇ ਵਿੱਚ ਅਨਕਲਾਸੀਫਾਈਡ ਡਾਕੂਮੈਂਟਸ ਤੱਕ ਵੀ ਉਹਨਾਂ ਦੀ ਜਿਹੜੀ ਪਹੁੰਚ ਰਹੀ ਹੈਗੀ ਆ। ਅਦਿਤੀ ਹਰਦੀਕਰ ਜਿਹੜੀ ਅਸਿਸਟੈਂਟ ਸੈਕਟਰੀ ਨੇ ਮੈਨੇਜਮੈਂਟ ਆਫ ਜਿਹੜੇ US ਟ੍ਰੈਜਰੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੇ ਇੰਡੀਕੇਟਰ ਹੁਣ ਤੱਕ ਮਿਲੇ ਆ ਉੱਥੋਂ ਇਹੀ ਪਤਾ ਲੱਗਦਾ ਵੀ ਚਾਈਨੀਜ਼ ਸਟੇਟ ਸਪਾਂਸਰਡ ਐਡਵਾਂਸ ਪਰਸਿਸਟੈਂਟ ਥ੍ਰੈਟ ਐਕਟਰ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਗਿਆ ਹੈਗਾ ਆ। ਟ੍ਰੈਜਰੀ ਦੇ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਆ ਵੀ ਉਹਨਾਂ ਸਰਵਿਸ ਨੂੰ ਉਸ ਨੂੰ ਆਫਲਾਈਨ ਕਰ ਦਿੱਤਾ ਗਿਆ ਆ ਤੇ ਇਸ ਟਾਈਮ ਜਿਹੜੇ ਅਧਿਕਾਰੀ ਨੇ ਸਾਈਬਰ ਸਿਕਿਉਰਿਟੀ ਇਨਫਰਾਸਟਰਕਚਰ ਸਿਕਿਉਰਿਟੀ ਏਜੰਸੀ ਸੀਸਾ ਦੇ, ਉਹਨਾਂ ਨੇ ਕਿਹਾ ਆ ਵੀ ਅਸੀਂ ਹੁਣ ਇਸ ਦੀ ਜਾਂਚ ਕਰ ਰਹੇ ਹੈਗੇ ਆ। ਕਿ ਨਾਲ ਉਹਨਾਂ ਨੇ ਇਹ ਵੀ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਵੀ ਕਹਿੰਦੇ ਵੀ ਹੁਣ ਸਾਡੇ ਕੋਲ ਕੋਈ ਇੱਦਾਂ ਦੀ ਇੰਡੀਕੇਸ਼ਨ ਨਹੀਂ ਹੈਗੀ ਵੀ ਇਹਨਾਂ ਦੇ ਜਿਹੜੇ ਸਿਸਟਮ ਆ ਉਹ ਅਜੇ ਵੀ ਉਸ ਐਕਟਰ ਤੋਂ ਬਾਹਰਲੇ ਜਿਹੜੇ ਥ੍ਰੈਟ ਤੋਂ ਖਤਰੇ ਤੋਂ ਪੀੜਤ ਨੇ ਜਾਂ ਨਹੀਂ ਹੈਗੇ। ਉਧਰ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਇਸ ਐਕੁਜ਼ੀਸ਼ਨ ਨੂੰ, ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਠਹਿਰਾਇਆ ਹੈਗਾ ਆ। ਸੋ ਕਹਿੰਦੇ ਵੀ ਅਸੀਂ ਬਾਰ-ਬਾਰ ਕਹਿੰਦੇ ਆ ਵੀ ਇਹ ਗਰਾਊਂਡਲੈਸ ਐਕੁਜ਼ੀਸ਼ਨਸ ਨੇ, ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਐਵੀਡੈਂਸ ਨਹੀਂ ਹੈਗਾ। ਹੁਣ ਨਾਲ ਦੇ ਨਾਲ ਹਰਜੋਤ ਸਿੰਘ ਜੀ ਸਵਾਲ ਇਹ ਉੱਠ ਰਿਹਾ ਵੀ ਕਦੋਂ ਤੋਂ ਹੋਏ ਪਏ ਸੀਗੇ, ਕਿਹੜੀਆਂ ਇਨਫੋਰਮੇਸ਼ਨ ਜਿਹੜੀ ਉਹ ਚਲੇ ਗਈ ਆ ਤੇ ਸਰਕਾਰ ਨੇ ਇੰਨੇ ਚਿਰ ਬਾਅਦ ਕਿਉਂ ਦੱਸਿਆ ਹੈਗਾ। ਬਿਯੋਂਡ ਟਰਸਟ ਨੇ ਇੱਕ ਜਿਹੜੀ ਕੰਪਨੀ ਆ ਇਸ ਹੈਕਿੰਗ ਦੇ ਬਾਰੇ ਜਿਨ੍ਹਾਂ ਨੂੰ ਪਤਾ ਲੱਗਾ ਸੀ, ਕਹਿੰਦੇ ਵੀ 2 ਦਸੰਬਰ ਇਨਸੀਡੈਂਟ ਜਿਹੜਾ ਹੈ ਉਹ ਹੋਇਆ ਆ। ਜਿਹੜੀ ਉਹਨਾਂ ਦੀ ਰਿਮੋਟ ਸਪੋਰਟ ਪ੍ਰੋਡਕਟ ਸੀਗਾ ਉਹਦੇ ਜ਼ਰੀਏ ਉੱਥੋਂ ਦੇ ਜਿਹੜੇ ਹੈਕਰਸ ਆ ਚਾਈਨੀਜ਼ ਸਟੇਟ ਸਪਾਂਸਰਡ ਆ, ਉਹਨਾਂ ਨੇ ਇਹਨਾਂ ਦੇ ਵਿੱਚ ਲੌਗਇਨ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈਗੀ ਆ। ਸੋ ਮੇਜਰ ਸਾਈਬਰ ਸਿਕਿਉਰਿਟੀ ਇਨਸੀਡੈਂਟ ਦੇ ਤਹਿਤ ਇਹ ਦੱਸਿਆ ਗਿਆ ਵੀ US ਟ੍ਰੈਜਰੀ ਡਿਪਾਰਟਮੈਂਟ ਦੇ ਬਹੁਤ ਸਾਰੇ ਜਿਹੜੇ ਕੰਪਿਊਟਰਸ ਆ
ਉਹ ਚਾਈਨਾ ਦੇ ਹੈਕਰਸ ਦੇ ਦੁਆਰਾ ਐਕਸੈਸ ਕੀਤੇ ਗਏ ਹੈਗੇ। जी। ਅਗਲੀ ਖਬਰ ਵਿੱਚ ਚਲੀਏ। ਬਹੁਤ ਸਾਰੇ ਸਟੋਰ ਕੈਲੀਫੋਰਨੀਆ, ਪੂਰੇ ਅਮਰੀਕਾ ਦੇ ਵਿੱਚ ਬੰਦ ਵੀ ਹੋ ਰਹੇ ਹੈਗੇ ਆ। ਕਾਰਨ ਜੋ ਆ ਰੈਂਟ ਬਹੁਤ ਹਾਈ ਹੈਗੇ ਆ, EMPLOYEE ਦੀ ਕਾਸਟ ਹਾਈ ਹੁੰਦੀ ਜਾ ਰਹੀ ਆ, ਮਾਰਜਨ ਘਟਦੇ ਜਾ ਰਹੇ ਆ, ਤੇ ਟ੍ਰੇਡਰ ਜੋ ਆ ਉਹ ਕਹਿੰਦੇ ਵੀ ਅਸੀਂ ਦਰਜਨ ਦੇ ਕਰੀਬ ਹੋਰ ਸਟੋਰ 2025 ਚ ਖੋਲਣ ਜਾ ਰਹੇ ਹੈਗੇ ਆ, ਜਿਹਦੇ ਵਿੱਚੋਂ 3 ਸਟੋਰ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਖੋਲਣ ਜਾ ਰਹੇ ਹੈਗੇ ਆ। ਸੋ ਇਹ ਇੱਕ ਗੁੱਡ ਖਬਰ ਵੀ ਹੈਗੀ ਆ ਵੀ ਟ੍ਰੇਡਰ ਜੋ ਆ ਉਹ ਵਾਸ਼ਿੰਗਟਨ ਚ, ਟੈਨਸੀ ਚ, ਨਿਊਯਾਰਕ ਚ, ਵਾਸ਼ਿੰਗਟਨ DC ਚ, ਤੇ ਸਦਰਨ ਕੈਲੀਫੋਰਨੀਆ ਇੱਕ ਨਾਰਥਰਿਜ ਦੇ ਵਿੱਚ, ਇੱਕ ਸ਼ਰਮਨ ਓਕਸ ਦੇ ਵਿੱਚ, ਇੱਕ ਤਰਜ਼ਾਨਾ ਦੇ ਵਿੱਚ ਖੋਲਣ ਜਾ ਰਹੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਨਵੇਂ ਸਾਲ 'ਚ ਬਹੁਤ ਸਾਰੇ ਨਵੇਂ ਕਾਨੂੰਨ ਵੀ ਜਿਹੜੇ ਉਹ ਨਾਲ ਆਉਣੇ ਆ। ਹੋਮ ਇੰਸ਼ੋਰੈਂਸ ਨੂੰ ਲੈ ਕੇ ਇਹ ਇੱਕ ਜਿਹੜੀ ਖਬਰ ਆ ਰਹੀ ਆ, ਕਹਿੰਦੇ ਵੀ ਕੈਲੀਫੋਰਨੀਆ ਹੁਣ ਰਿਕਵਾਇਰ ਕਰ ਰਿਹਾ ਆ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਵਾਈਲਡ ਫਾਇਰ ਦੇ ਇਲਾਕਿਆਂ ਦੇ ਵਿੱਚ ਵੀ ਤੁਹਾਨੂੰ ਹੋਮ ਕਵਰੇਜ ਆ ਉਹ ਆਫਰ ਕਰਨੀ ਪਊਗੀ। ਜਿਹੜੇ ਇਸ ਰੂਲ ਦੇ ਓਪੋਨੈਂਟਸ ਆ ਉਹ ਕਹਿੰਦੇ ਵੀ ਇਹਦੇ ਨਾਲ ਪ੍ਰੀਮੀਅਮ 40% ਤੱਕ ਹੋਰ ਵੱਧ ਸਕਦੇ ਹੈਗੇ ਆ, ਕਿਉਂਕਿ ਤੁਸੀਂ ਇਸ ਕੰਪਨੀ ਇਹਨਾਂ ਜਿਹੜੀਆਂ ਇਸ ਇੰਡਸਟਰੀ ਦੇ ਨਾਲ ਵਾਕਫ ਹੈਗੇ ਆ। ਤੁਸੀਂ ਹਰ ਵਾਰੀ ਦੱਸਦੇ ਰਹਿੰਦੇ ਆ ਵੀ ਕੀ ਸਿਚੁਏਸ਼ਨਸ ਚੱਲ ਰਹੀਆਂ ਆ। ਆਲਰੇਡੀ ਲੋਕਾਂ ਦੇ ਘਰਾਂ ਦੀ ਇੰਸ਼ੋਰੈਂਸ ਇਹਨਾਂ ਇਲਾਕਿਆਂ ਦੇ ਵਿੱਚ ਵਾਈਲਡ ਫਾਇਰ ਦੇ ਨਾਮ ਦੇ ਅੰਡਰ ਦੁੱਗਣੀ ਤਿਗਣੀ ਜਿਹੜੀ ਆ ਉਹ ਹੋ ਚੁੱਕੀ ਆ। ਕੰਪਨੀਆਂ ਜਿਹੜੀਆਂ ਉਹ ਨਵੀਆਂ ਪਾਲਿਸੀਜ਼ ਲਿਖ ਨਹੀਂ ਰਹੀਆਂ, ਨਾਨ ਰੀਨਿਊ ਕਰ ਰਹੀਆਂ ਆ, ਜਾਂ ਕੰਪਨੀਆਂ ਜਿਹੜੀਆਂ ਕੈਲੀਫੋਰਨੀਆ ਨੂੰ ਛੱਡ ਕੇ ਭੱਜ ਰਹੀਆਂ ਹੈਗੀਆਂ ਆ। ਤੇ ਹੁਣ ਕੈਲੀਫੋਰਨੀਆ ਦੇ ਦੁਆਰਾ ਇੰਸ਼ੋਰੈਂਸ ਕੰਪਨੀਜ਼ ਨੂੰ ਇਹ ਕਿਹਾ ਜਾ ਰਿਹਾ ਵੀ ਤੁਹਾਨੂੰ ਜਿਹੜੀਆਂ ਪਾਲਿਸੀਜ਼ ਉੱਥੇ ਨਵੀਆਂ ਆ ਉਹ ਰਿਕਵਾਇਰ ਕਰਨੀਆਂ ਪੈਣਗੀਆਂ। ਤੁਸੀਂ ਹਰਜੋਤ ਸਿੰਘ ਜੀ ਇਸ ਦੇ ਬਾਰੇ ਥੋੜਾ ਹੋਰ ਕਲੀਅਰਲੀ ਦੱਸ ਸਕਦੇ ਆ? ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਪਰ ਇਹ ਕਹਿ ਰਹੇ ਆ ਇੰਸ਼ੋਰੈਂਸ ਡਿਪਾਰਟਮੈਂਟ ਆਫ ਇੰਸ਼ੋਰੈਂਸ 30 ਦਿਨਾਂ ਦੇ ਵਿੱਚ ਕੰਪਨੀਆਂ ਨੂੰ ਜਿਹੜੇ ਹਾਈ ਫਾਇਰ ਹੈਜ਼ਰਡ ਏਰੀਏ ਆ ਉੱਥੇ ਵੀ ਬਿਜ਼ਨਸ ਲਿਖਣਾ ਪਊਗਾ। ਪਰ ਕੰਪਨੀਆਂ ਲਿਖਦੀਆਂ ਕਿ ਨਹੀਂ ਇਹ ਡਿਪੈਂਡ ਕਰੂਗਾ। ਉਹਨਾਂ ਨੇ ਇਹ ਕਿਹਾ ਆ ਕਿ ਜੇ ਤੁਸੀਂ ਨਵਾਂ ਬਿਜ਼ਨਸ ਲਿਖੋਗੇ ਤਾਂ ਤੁਹਾਨੂੰ ਉੱਦਾਂ ਦੇ ਏਰੀਏ 'ਚ ਵੀ ਲਿਖਣਾ ਪਊਗਾ ਜਿੱਥੇ ਨਹੀਂ ਲਿਖ ਰਹੇ ਹੈਗੇ, ਕਿਉਂਕਿ ਉਹ ਅਸਾਈਨਡ ਰਿਸਕ ਪਲਾਨ ਦੇ ਵਿੱਚ ਪਾਲਿਸੀਆਂ ਜਾ ਰਹੀਆਂ। ਪਰ ਜੇ ਕੰਪਨੀਆਂ ਕਹਿੰਦੀਆਂ ਵੀ ਅਸੀਂ ਨਵਾਂ ਬਿਜ਼ਨਸ ਵੀ ਨਹੀਂ ਲਿਖਣਾ, ਕਿਤੇ ਵੀ ਨਹੀਂ ਲਿਖਣਾ, ਫਿਰ ਇਹ ਇੱਕ ਬਿਗ ਪ੍ਰੋਬਲਮ ਹੋਊਗੀ। ਪਰ ਜੋ ਸਹੀ ਹੋਣਾ ਆ ਉਹ ਇਹ ਆ ਵੀ ਬਹੁਤ ਸਾਰੇ ਲੋਕਾਂ ਦੀਆਂ ਘਰਾਂ ਦੀਆਂ ਇੰਸ਼ੋਰੈਂਸ ਡਬਲ ਹੋ ਗਈਆਂ, ਟ੍ਰਿਪਲ ਹੋ ਗਈਆਂ, ਤੇ ਇੰਸ਼ੋਰੈਂਸ ਦੇ ਰੇਟ ਵਧਣੇ ਆ ਆਉਣ ਵਾਲੇ ਸਮੇਂ 'ਚ, ਘਟਦੇ ਨਹੀਂ ਹੈਗੇ। ਜੀ, ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਕਹਿੰਦੇ ਵੀ ਕ੍ਰਿਮੀਨਲ ਜਸਟਿਸ ਕੈਲੀਫੋਰਨੀਆ ਦਾ ਹੁਣ ਰਾਈਟ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ ਤੇ 1 ਤਰੀਕ ਤੋਂ ਕਹਿੰਦੇ ਵੀ ਇਹ ਲੱਗਦਾ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਲਾਜ਼ ਨਵੇਂ ਕਿੰਨੇ ਜ਼ਿਆਦਾ ਪਾਸ ਹੋਏ ਆ, ਉਹਦੇ ਨਾਲ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਊਗਾ। ਪ੍ਰੋਪੋਜੀਸ਼ਨ 36 ਜਿਹੜੀ ਆ ਇਹ ਆਪਣਾ ਕੰਮ ਕਰੂਗੀ। ਸੋ ਜੋ ਪੁਲਿਸ ਆਫੀਸਰ ਜਾਂ ਸ਼ੈਰਿਫਸ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਹੌਸਲਾ ਮਿਲਿਆ ਹੈਗਾ ਲੋਕਾਂ ਨੂੰ ਅਰੈਸਟ ਕਰਨ ਦਾ। ਸੋ ਕਈ ਲਾ ਜਿਹੜੇ ਨਵੇਂ ਬਣੇ ਹੈਗੇ ਕੈਲੀਫੋਰਨੀਆ ਦੇ ਕ੍ਰਾਈਮ ਨੂੰ ਲੈ ਕੇ, ਜੋ 1 ਤਰੀਕ ਤੋਂ ਕੱਲ ਤੋਂ ਇਫੈਕਟ ਹੋਣ ਜਾ ਰਹੇ ਆ, ਉਹਨਾਂ ਦਾ ਕਾਰਨ ਇਹ ਆ ਵੀ ਕੈਲੀਫੋਰਨੀਆ ਦੇ ਵਿੱਚ ਹਰ ਸਾਲ $20 ਬਿਲੀਅਨ ਦੀ ਰੀਟੇਲ ਥੈਫਟ ਹੁੰਦੀ ਸੀ। ਰੀਟੇਲ ਦਾ ਸਮਾਨ ਚੋਰੀ ਹੁੰਦਾ ਸੀ। ਇੱਕ ਬਿੱਲ AV 2943 ਇਹ ਰਿਕ ਸ਼ਾਵੇਜ਼ ਲੈ ਕੇ ਆਏ ਸੀ। ਕਹਿੰਦੇ ਵੀ ਜਿਹੜਾ $950 ਤੋਂ ਵੱਧ ਦੀ ਪ੍ਰਾਪਰਟੀ ਚੋਰੀ ਕਰੂਗਾ ਉਹਦੇ ਤੇ ਹੁਣ ਫੈਲਨੀ ਗ੍ਰੈਂਡ ਥੈਫਟ ਦੇ ਚਾਰਜ ਲੱਗਣਗੇ। SV 905 ਸੈਨੇਟਰ ਸਕਾਟ ਵੀਨਰ ਲੈ ਕੇ ਆਏ ਸੀ। ਉਹਨਾਂ ਨੇ ਵੀ ਇਹ ਕਿਹਾ ਵੀ ਜੇ ਕਾਰਾਂ ਚੋਂ ਵੀ ਚੋਰੀ ਸਮਾਨ ਕਰਦੇ ਹੈਗੇ ਆ ਉਹਦੇ ਚੋਂ ਵੀ ਜੇ $950 ਬਣਦਾ ਤੇ ਉਹ ਵੀ ਜਿਹੜਾ ਉਹਨਾਂ ਨੂੰ ਫੈਲਨੀ ਲੱਗੂਗੀ। AV 2943 ਇਹ ਆਫੀਸਰਸ ਨੂੰ ਅਰੈਸਟ ਕਰਨ ਲਈ ਅਥਾਰਟੀ ਦਿੰਦਾ ਆ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਆ ਵੀ ਇਹ ਬੰਦੇ ਚੋਰੀ ਕਰ ਰਹੇ ਸੀ, ਈਵਨ ਦੋ ਆਫੀਸਰ ਨੇ ਉਸ ਨੂੰ ਵਿਟਨੈਸ ਨਾ ਕੀਤਾ ਹੋਵੇ। ਸੋ AV 3209 ਇਹ ਮਾਰਕ ਵਰਮਨ ਅਸੈਂਬਲੀ ਮੈਂਬਰ ਲੈ ਕੇ ਆਏ ਸੀ। ਇਹਦੇ ਵਿੱਚ ਉਹਨਾਂ ਨੇ ਰੀਟੇਲ ਥੈਫਟ ਰੀਸਟੇਨਿੰਗ ਆਰਡਰ ਦਾ ਜਿਹੜਾ ਇਹ ਬਿੱਲ ਹੈਗਾ ਆ ਵੀ ਰੀਸਟੇਨਿੰਗ ਆਰਡਰ ਲੈ ਸਕਦੇ ਆ ਸਮਾਲ ਬਿਜ਼ਨਸ ਜੇ ਬਾਰ-ਬਾਰ ਕੋਈ ਚੋਰੀ ਕਰਨ ਆਉਂਦਾ ਹੈਗਾ। AV 2943 ਇਹਦੇ ਵਿੱਚ ਇਹ ਸੀ ਵੀ 3 ਸਾਲਾਂ ਤੱਕ ਦੀ ਸਜ਼ਾ ਹੋਊਗੀ ਜੇ ਕਿਸੇ ਨੇ $950 ਤੋਂ ਵੱਧ ਦਾ ਜਿਹੜਾ ਸਮਾਨ ਆ ਚੋਰੀ ਕੀਤਾ ਆ, ਉਹਨੂੰ ਸੈਲ ਕੀਤਾ ਆ ਜਾਂ ਉਹਨੂੰ ਐਕਸਚੇਂਜ ਜਾਂ ਰਿਟਰਨ ਕਰ ਰਹੇ ਹੈਗੇ ਆ। ਸੋ ਇਹਦੇ ਮਤਲਬ ਇਹ ਆ ਵੀ ਚੋਰਾਂ ਦਾ ਇੱਥੋਂ ਪੂਰਾ ਸਫਾਇਆ ਕਰਨਾ ਹੈਗਾ। AV 1802 ਅਸੈਂਬਲੀ ਮੈਂਬਰ ਰੈਜੀਨਾਲਡ
ਜੋਨਸ ਇਹ ਲੈ ਕੇ ਆਏ ਸੀ। ਇਹਦੇ ਵਿੱਚ ਐਕਸਪਾਇਰੇਸ਼ਨ ਡੇਟ ਫॉर द ਕ੍ਰਾਈਮ ਆਫ ਆਰਗੇਨਾਈਜ਼ ਰੀਟੇਲ ਥੈਫਟ, ਵੀ ਇਹਦੀ ਕੋਈ ਡੇਟ ਨਹੀਂ ਹੈ, ਜਦ ਮਰਜੀ ਵੀ ਉਹ ਅਰੈਸਟ ਕਰ ਸਕਦੇ ਹੈਗੇ ਆ। AV 2943 ਇਹ ਜੋ ਬਿੱਲ ਸੀਗਾ, ਜੋ ਆਰਗੇਨਾਈਜ਼ ਰੀਟੇਲ ਥੈਫਟ ਆ, ਉਹਨਾਂ ਨੂੰ ਜਿਹੜਾ ਇੱਕ ਪ੍ਰੋਮਿਸ ਦੇ ਬੇਸ ਦੇ ਉੱਤੇ ਜੇਲ੍ਹ ਵਿੱਚੋਂ ਨਹੀਂ ਛੱਡਿਆ ਜਾ ਸਕਦਾ ਹੈਗਾ। ਸੋ ਹੋਰ ਬਹੁਤ ਹਜੇ ਵੀ ਜਿੱਦਾਂ 10-15 ਹੋਰ ਬਿੱਲ ਆ, ਕਿਉਂਕਿ ਆਪਣੇ ਕੋਲ ਸਮਾਂ ਸ਼ਾਰਟ ਆ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਤੁਹਾਨੂੰ ਇਹ ਜਿਹੜੇ ਬਿੱਲ ਆ ਕੱਲਾ ਕੱਲਾ ਦੱਸਾਂਗੇ। ਨਿਊਸਮ ਨੇ ਇੱਕ ਬਿੱਲ ਜ਼ਰੂਰ ਸਾਈਨ ਕੀਤਾ ਸੀ ਅਗਸਤ ਮਹੀਨੇ ਦੇ ਵਿੱਚ, ਜਿਹੜਾ ਕ੍ਰਾਈਮ ਨੂੰ ਲੈ ਕੇ, ਪਰ ਪ੍ਰੋਪੋਜੀਸ਼ਨ 36 ਹੁਣ ਪੂਰਾ ਅਲਾਓ ਕਰਦੀ ਆ ਵੀ ਕੋਈ ਵੀ ਬੰਦਾ $950 ਤੋਂ ਉੱਪਰ ਦਾ ਸਮਾਨ ਚੋਰੀ ਕਰਦਾ ਆ, ਡਰੱਗ ਉਹਦੇ ਕੋਲ ਨਿਕਲਦੀ ਹੈਗੀ ਆ, ਤੇ ਜਾਂ ਉਹ ਡਰੱਗ ਸੈੱਲ ਕਰਦਾ ਹੈਗਾ, ਤੇ ਉਹਦੇ 2 ਪ੍ਰਾਇਰ ਡਰੱਗ ਜਾਂ ਥੈਫਟ ਕਨਵਿਕਸ਼ਨਸ ਆ, ਸੋ ਉਹਦੇ ਤੇ ਫੈਲਨੀ ਚਾਰजेस ਲੱਗਣਗੇ। ਜੀ ਬਿਲਕੁਲ। ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਹੋਰ ਵੀ ਗਏ ਕਈ, ਜਿੱਦਾਂ ਤੁਸੀਂ ਦੱਸਿਆ ਵੀ ਕਾਨੂੰਨ ਆ ਰਹੇ ਆ ਗੈਸ ਪ੍ਰਾਈਸਿਸ ਨੂੰ ਲੈ ਕੇ। ਜਿਹੜਾ ਨਵਾਂ ਬਿੱਲ ABX 2/1 ਆ, ਉਹਦੇ ਨਾਲ ਐਨਰਜੀ ਕਮਿਸ਼ਨ ਨੂੰ ਆਥੋਰਾਈਜੇਸ਼ਨ ਮਿਲਦੀ ਆ ਵੀ ਉਹ ਰਿਫਾਈਨਰੀਜ਼ ਦੀ ਆਪਰੇਸ਼ਨ ਦੇ ਲਈ ਤੇ ਮਿਨੀਮਮ ਲੈਵਲ ਆਫ ਇਨਵੈਂਟੋਰੀਜ਼ ਰੱਖਣ ਦੇ ਲਈ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਲਾ ਸਕਦੇ ਹੈਗੇ ਆ। ਆਪਾਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਅਮਰੀਕਾ 'ਚ ਸਭ ਤੋਂ ਜ਼ਿਆਦਾ ਜਿਹੜੇ ਟੈਕਸ ਆ ਤੇ ਸਭ ਤੋਂ ਮਹਿੰਗੀ ਗੈਸ ਜਿਹੜੀ ਹੁੰਦੀ ਆ। ਰੀਸੈਂਟਲੀ ਇਹਨਾਂ ਨੇ ਇਹਨਾਂ ਰਿਫਾਈਨਰੀਜ਼ ਨੂੰ ਜਾਂ ਤੇਲ ਕੰਪਨੀਆਂ ਨੂੰ ਜਿਹੜੇ ਜੁਰਮਾਨੇ ਲਾਉਣ ਦੀ ਵੀ ਗੱਲ ਕੀਤੀ ਸੀ ਵੀ ਤੁਸੀਂ ਇੰਨੇ ਤੋਂ ਵੱਧ ਜਿਹੜਾ ਉਹ ਨਹੀਂ ਵਧਾ ਸਕਦੇ ਹੈਗੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਨੂੰ ਲੈ ਕੇ ਸੈਨੇਟ ਬਿੱਲ 1283 ਪਾਸ ਹੋਇਆ, ਜਿਸ ਦੇ ਨਾਲ ਸਕੂਲ ਬੋਰਡਸ ਦੇ ਕੋਲ ਜਿਹੜੇ ਵਿਦਿਆਰਥੀ ਆ ਉਹ ਸੋਸ਼ਲ ਮੀਡੀਆ ਸਕੂਲ ਦੇ ਵਿੱਚ ਕਿੰਨਾ ਵਰਤ ਸਕਦੇ ਆ, ਉਸ ਨੂੰ ਲਿਮਿਟ ਕਰਨ ਦੀ ਜਿਹੜੀ ਉਹਨਾਂ ਕੋਲ ਅਥਾਰਟੀ ਆ ਜਾਵੇਗੀ। ਇੱਕ ਹੋਰ ਸਟੇਟ ਲਾ ਜਿਹੜਾ ਆ ਉਸ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਆ, ਉਹਨਾਂ ਨੂੰ ਇਹ ਰਿਕੁਆਇਰਮੈਂਟ ਬਣਾਈ ਗਈ ਆ ਵੀ ਉਹ ਮੋਨੀਟਰ ਕਰਨ ਤੇ ਰਿਪੋਰਟ ਮੈਕੈਨਿਜ਼ਮ ਬਣਾਉਣ ਜਿਹੜੇ ਸਾਈਬਰ ਬੁਲਿੰਗ ਹੁੰਦੀ ਆ ਸੋਸ਼ਲ ਮੀਡੀਆ ਦੇ ਉਹਨਾਂ ਦੇ ਪਲੇਟਫਾਰਮਸ ਦੇ ਉੱਤੇ। ਤੇ ਕਹਿੰਦੇ ਵੀ ਪਲੇਟਫਾਰਮਸ ਨੂੰ ਸਿਵਲੀ ਲਾਇਬਲ ਜਿਹੜਾ ਉਹ ਬਣਾਇਆ ਜਾ ਸਕਦਾ ਜੇ ਇਸ ਸਾਈਬਰ ਬੁਲਿੰਗ ਦੇ ਰਿਪੋਰਟਸ ਨੂੰ ਉਹ ਚੱਜ ਦੇ ਨਾਲ ਪੇਸ਼ ਨਹੀਂ ਕਰਦੇ ਹੈਗੇ। ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਟਰਾਂਸ ਵਾਲਾ ਮੁੱਦਾ ਆ ਸਕੂਲਾਂ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਇੱਕ AB 1955 ਦੇ ਤਹਿਤ ਨਵਾਂ ਬਿੱਲ ਜਿਹੜਾ ਉਹ ਪਾਸ ਕੀਤਾ, ਕਾਨੂੰਨ ਬਣਾਤਾ ਆ, ਜਿਸ ਦੇ ਨਾਲ ਸਕੂਲ ਜਿਹੜੀਆਂ ਡਿਸਟ੍ਰਿਕਟਸ ਆ ਤੇ ਪਾਲਿਸੀਜ਼ ਆ ਜਿਹੜੀਆਂ ਟੀਚਰਸ ਦੇ ਲਈ ਉਹ ਉਹਨਾਂ ਨੇ ਸਖਤ ਕਰ ਦਿੱਤੀਆਂ ਵੀ ਤੁਸੀਂ ਨਿਆਣਿਆਂ ਦੇ ਬਾਰੇ ਉਹਨਾਂ ਦੇ ਮਾਪਿਆਂ ਨੂੰ ਨਹੀਂ ਦੱਸ ਸਕਦੇ ਵੀ ਜੇ ਉਹ ਆਪਣੀ ਜੈਂਡਰ ਆਈਡੈਂਟੀਟੀ ਨੂੰ ਚੇਂਜ ਕਰਦੇ ਹੈਗੇ ਆ, ਤੇ ਨਿਆਣੇ ਇਹ ਸਾਰਾ ਕੁਝ ਆਪਣੇ ਮਾਪਿਆਂ ਦੀ ਕੰਸੈਂਟ ਤੋਂ ਬਗੈਰ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਇਹ ਯਾਦ ਹੋਣਾ ਹਰਜੋਤ ਸਿੰਘ ਜੀ, ਜੋ ਪਿਛਲੇ ਸਾਲ ਦੇ ਵਿੱਚ ਕਾਫੀ ਰੌਲਾ ਰੱਪਾ ਪਿਆ ਸੀਗਾ। ਫਿਰ ਇਵੈਂਚੁਅਲੀ ਇੱਥੋਂ ਦੇ ਜਿਹੜੇ ਅਟਾਰਨੀ ਜਨਰਲ ਰੌਬ ਮੋਂਟਾ ਹੋਣਾ ਨੇ ਉਹਨਾਂ ਸਕੂਲ ਡਿਸਟ੍ਰਿਕਟਸ ਦੇ ਉਲਟ ਲਾ ਸੂਟ ਕਰਕੇ ਇਹ ਕਹਿ ਦਿੱਤਾ ਸੀਗਾ ਵੀ ਤੁਸੀਂ ਨਿਆਣਿਆਂ ਨੂੰ ਇਸ ਤਰੀਕੇ ਦੇ ਨਾਲ ਆਊਟ ਨਹੀਂ ਕਰ ਸਕਦੇ ਹੈਗੇ। ਸੋ ਇਹ ਚੀਜ਼ਾਂ ਆਈਆਂ ਆ। ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਸਟੇਟ ਨੇ ਇੱਕ AI ਟਰਾਂਸਪੇਰੈਂਸੀ ਐਕਟ ਪਾਸ ਕੀਤਾ ਆ, ਜਿਸ ਦੇ ਨਾਲ ਪਲੇਟਫਾਰਮਸ ਨੂੰ ਫ੍ਰੀ ਟੂ ਯੂਜ਼ AI ਡਿਟੈਕਸ਼ਨ ਟੂਲ ਦੇਣ ਦੀ ਰਿਕੁਆਇਰਮੈਂਟ ਰੱਖੀ ਆ, ਤਾਂ ਜੋ ਇਹ ਪਤਾ ਲੱਗ ਸਕੇ ਵੀ ਕਿਹੜਾ ਕੰਟੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਨਰੇਟਡ ਹੈਗਾ ਆ। ਆਉਣ ਵਾਲਾ ਸਮਾਂ ਹਰਜੋਤ ਸਿੰਘ ਜੀ ਅਗਲੇ ਸਾਲ ਦੇ ਵਿੱਚ AI ਨੇ ਚੰਗਾ ਗਾਹ ਪਾਉਣਾ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਤੇ ਇਹਦੇ ਨਾਲ ਕਾਟੋ ਕਲੇਸ਼ ਜਿਹੜੇ ਆ ਉਹ ਜ਼ਿਆਦਾ ਵਧਣ ਦੇ ਅਸਾਰ ਹੈਗੇ ਆ। ਕਿਹੜੀਆਂ ਚੀਜ਼ਾਂ AI ਦੇ ਨਾਲ ਬਣਾਈਆਂ ਗਈਆਂ ਕਿਹੜੀਆਂ ਨਹੀਂ, ਉਸ ਨੂੰ ਡਿਟੈਕਟ ਕਰਨਾ ਆਮ ਲੋਕਾਂ ਦੇ ਲਈ ਖਾਸਾ ਔਖਾ ਜਿਹੜਾ ਉਹ ਹੋ ਸਕੇਗਾ। ਅਗਲੀ ਖਬਰ ਜਿਹੜੀ ਆ ਰਾਜਕਰਮਵੀਰ ਸਿੰਘ ਜੀ, ਉਹ ਤੁਸੀਂ ਸਮਾਪਤ ਕਰ ਲਈ ਸੀ ਖਬਰ ਕਿ ਜੀ ਡਨ ਆ ਜੀ। ਓਕੇ, ਅਗਲੀ ਖਬਰ ਜੋ ਕੈਲੀਫੋਰਨੀਆ ਦੇ ਰੈਜ਼ੀਡੈਂਟ ਆ ਉਹਨਾਂ ਦੇ ਲਈ, ਖਾਸ ਕਰਕੇ ਹੋਮ ਓਨਰਸ, ਉਹਨਾਂ ਲਈ ਬੜੀ ਖੁਸ਼ਖਬਰੀ ਆ ਪਈ। ਹੁਣ ਸਿੰਗਲ ਫੈਮਿਲੀ ਜ਼ੋਨਿੰਗ ਕੈਲੀਫੋਰਨੀਆ ਨੇ ਖਤਮ ਕਰ ਦਿੱਤੀ ਆ। ਇੱਕ ਘਰ ਵਾਲੇ ਲੋਟ ਦੇ ਉੱਤੇ 4 ਘਰ ਜਿਹੜੇ ਤੁਸੀਂ ਬਣਾ ਸਕਦੇ ਹੈਗੇ ਆ। ਇਹ ਚੁੱਪ ਚੁਪੀਤੇ ਜਿਹੜੀ ਸਟੇਟ ਆਫ ਕੈਲੀਫੋਰਨੀਆ ਵੱਲੋਂ ਕੀਤਾ ਗਿਆ। ਪਿਛਲੇ ਸਮੇਂ 2021 ਦੇ ਵਿੱਚ ਇੱਕ ਲਾ ਪਾਸ ਕੀਤਾ ਗਿਆ ਸੀ SB 9, ਜਿਹਦੇ ਮੁਤਾਬਕ ਤੁਸੀਂ ਇੱਕ ਲੋਟ ਨੂੰ 2 ਚ ਡਿਵਾਈਡ ਕਰ ਸਕਦੇ, 2 ਦੇ ਉੱਤੇ 2 ਘਰ ਬਣਾ ਸਕਦੇ ਹੈਗੇ, 2-2। ਪਰ ਬਹੁਤ ਸਾਰੇ ਜਿਹੜੇ ਸ਼ਹਿਰ ਸੀ ਜਿਹਨਾਂ ਟੈਂਪਲ ਸਿਟੀ, ਹੰਟਿੰਗਟਨ ਬੀਚ, ਉਹਨਾਂ ਨੇ ਬਲੌਕ ਕਰਤਾ ਸੀ ਵੀ ਨਹੀਂ ਜੀ 1000 ਸਕੁਅਰ ਫੁੱਟ ਦਾ ਯਾਰਡ ਹੋਣਾ ਚਾਹੀਦਾ, ਆਹ ਕੰਡੀਸ਼ਨ ਉਹ ਕੰਡੀਸ਼ਨ। ਹੁਣ ਉਹ ਤੋਂ ਬਾਅਦ ਫਿਰ ਉਹ ਕੋਰਟ ਵਿੱਚ ਵੀ ਕੇਸ ਗਿਆ, ਪਰ ਜੋ ਸਟੇਟ ਆ ਉਹ ਜਿੱਤ ਗਈ ਸੀ। ਹੁਣ ਬਹੁਤ ਸਾਰੇ ਜਿਹੜੇ
ਸਟੇਟਸ ਆ, ਸੌਰੀ ਕਾਉਂਟੀਜ਼ ਆ ਜਾਂ ਸਿਟੀਜ਼ ਆ, ਉਹ ਰੋਕ ਨਹੀਂ ਸਕਣਗੀਆਂ। ਹੁਣ ਨਵੇਂ ਲਾਅ ਦੇ ਮੁਤਾਬਕ ਤੁਸੀਂ ਆਪਣੇ ਘਰਾਂ ਦੇ ਵਿੱਚ 4-4 ਘਰ ਜਿਹੜੇ ਆ ਬਣਾ ਸਕਦੇ ਹੈਗੇ ਆ। ਸੋ ਉਹ ਲੋਕ ਜਿਨ੍ਹਾਂ ਦੇ ਕਾਰਨਰ ਵਾਲੇ ਘਰ ਆ, ਜਿਨ੍ਹਾਂ ਦੇ ਲੋਟ ਕਾਫੀ ਵੱਡੇ ਆ, ਉਹਨਾਂ ਲਈ ਇਹ ਖੁਸ਼ੀ ਦੀ ਖਬਰ ਆ। ਕਾਸਟ ਆਫ ਕੰਸਟਰਕਸ਼ਨ ਤਾਂ ਅਜੇ ਕਾਫੀ ਹਾਈ ਆ ਕੈਲੀਫੋਰਨੀਆ 'ਚ, ਹੋਪਫੁਲੀ ਆਉਣ ਵਾਲੇ ਸਮੇਂ 'ਚ ਥੋੜੀ ਘਟ ਜਾਏ, ਪਰ ਕਿਉਂਕਿ ਘਰਾਂ ਦੀ ਸ਼ਾਰਟੇਜ ਆ, ਸੋ ਜਿਨ੍ਹਾਂ ਦੇ ਲੋਟ ਵੱਡੇ ਆ ਉਹ ਏਡੀਯੂ ਯੂਨਿਟ 1 ਨਹੀਂ 2 3 4 ਇਦਾਂ ਜਿਹੜੇ ਬਣਾ ਸਕਦੇ ਹੈਗੇ ਆ। ਇੱਧਰ ਨਾਲ ਹੀ ਹਰਜੋਤ ਸਿੰਘ ਜੀ ਇੱਕ ਹੋਰ ਕੰਸਟਰਕਸ਼ਨ ਦੇ ਨਾਲ ਹੀ ਆ, ਕੈਲੀਫੋਰਨੀਆ ਨੇ ਜਿਹੜਾ ਡਾਲਰ ਅਮਾਉਂਟ ਆ ਉਸ ਨੂੰ ਰੇਜ਼ ਕੀਤਾ ਆ ਘਰਾਂ ਦੇ ਪ੍ਰੋਜੈਕਟ ਦੇ ਲਈ, ਜਿਹਦੇ ਲਈ ਤੁਹਾਨੂੰ ਲਾਇਸੈਂਸਡ ਕੰਟਰੈਕਟਰ ਦੀ ਜ਼ਰੂਰਤ ਨਹੀਂ ਆ। ਉਹ ਵੱਖਰੀ ਗੱਲ ਆ ਵੀ ਲੋਕ, ਆਪਾਂ ਨੂੰ ਪਤਾ ਹੀ ਆ ਵੀ ਕਿਉਂਕਿ ਜੇ ਲਾਇਸੈਂਸ ਕੰਟਰੈਕਟਰ ਕੋ ਜਾਓਗੇ ਉਹਦਾ ਹਮੇਸ਼ਾ ਹੀ ਕੋਟ ਮਹਿੰਗਾ ਹੁੰਦਾ ਆ ਇੱਕ ਆਮ ਹੈਂਡੀਮੈਨ ਦੇ ਕੋਲੋਂ, ਪਰ ਅੱਗੇ $500 ਤੱਕ ਦਾ ਤੁਸੀਂ ਕੰਮ ਕਿਸੇ ਵੀ ਹੈਂਡੀਮੈਨ ਤੋਂ ਕਰਵਾ ਸਕਦੇ ਸੀ ਵਿਦਆਊਟ ਐਨੀ ਲਾਇਸੈਂਸ, ਜਿਹਦੇ ਕੋਲ ਕੰਟਰੈਕਟਰ ਕੋਲ ਨਹੀਂ ਹੈਗਾ। ਤੇ ਹੁਣ ਉਹਨਾਂ ਨੇ ਅਮਾਊਂਟ ਡਬਲ ਕਰ ਦਿੱਤੀ ਆ, $1000 ਕਰ ਦਿੱਤੀ ਆ। ਅੱਜ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ $1000 ਉਦਾਂ ਹੈ ਕੱਖ ਨਹੀਂ, ਉਹਦੇ ਨਾਲ ਬਣਦਾ ਬਣਾਉਂਦਾ ਜਿਹੜਾ ਉਹ ਕੁਛ ਨਹੀਂ ਆ। ਪਰ ਕੈਲੀਫੋਰਨੀਆ ਕੰਟਰੈਕਟਰ ਸਟੇਟ ਲਾਇਸੈਂਸ ਬੋਰਡ ਨੇ ਇਹ ਜਿਹੜਾ ਥ੍ਰੈਸ਼ਹੋਲਡ ਆ ਇਸ ਨੂੰ $500 ਤੋਂ ਵਧਾ ਕੇ $1000 ਤੱਕ ਕਰ ਦਿੱਤਾ ਆ। ਇਹ AB 2622 ਦੇ ਅੰਡਰ ਜਿਹੜਾ ਉਹ ਹੋਇਆ ਆ। ਸੋ ਕਹਿੰਦੇ ਵੀ ਵਿਦ ਦਿਸ ਚੇਂਜਸ ਕੋਈ ਵੀ ਅਨਲਾਇਸੈਂਸਡ ਪਰਸਨ ਜੇ ਉਹ ਕੰਪਲੀਟ ਕਰ ਦਿੰਦਾ ਹੈ ਪ੍ਰੋਜੈਕਟ $1000 ਦੇ ਵਿੱਚ ਜੀ ਉਹਦੇ ਲਈ ਉਸਨੂੰ ਜੇ ਵਰਕਰਸ ਹਾਇਰ ਕਰਨ ਦੀ ਜ਼ਰੂਰਤ ਨਹੀਂ ਆ, ਬਿਲਡਿੰਗ ਪਰਮਿਟ ਦੀ ਉਸਨੂੰ ਜ਼ਰੂਰਤ ਨਹੀਂ ਜਿਹੜੀ ਉਹ ਹੋਊਗੀ। ਤੇ ਜੇ ਇਹਨਾਂ ਚੋਂ ਕੋਈ ਵੀ ਚੀਜ਼ ਅਪਲਾਈ ਹੁੰਦੀ ਹੈ ਤਾਂ ਫਿਰ ਤੁਹਾਨੂੰ ਲਾਇਸੈਂਸ ਕੰਟਰੈਕਟਰ ਦੀ ਜ਼ਰੂਰਤ ਪਵੇਗੀ। ਜੀ, ਆਪਾਂ ਸਟਾਕ ਮਾਰਕੀਟ ਦੀ ਵੀ ਗੱਲਬਾਤ ਕਰਨੀ ਆ। ਬੇਕਰਸਫੀਲਡ ਦੀ ਜੇ ਗੱਲ ਕਰਦੇ ਜਾਈਏ, ਬੇਕਰਸਫੀਲਡ 'ਚ ਕੱਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਡੈਂਸ ਫੌਗ ਦੀ, ਹੈਨਫੋਰਡ ਦਾ ਜੋ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਵੱਲੋਂ। ਸੈਂਟਰਲ ਵੈਲੀ ਦੇ ਵਿੱਚ ਬਹੁਤ ਵਾਰ ਜਿਹੜੀ ਧੁੰਦ ਆ ਸਵੇਰੇ ਆ ਜਾਂਦੀ ਆ ਤੇ ਕਈ ਵਾਰੀ ਡੈਂਸ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਸੋ ਸੈਂਟਰਲ ਵੈਲੀ ਪੂਰੇ ਦੇ ਵਿੱਚ ਜਿਹੜੇ ਲੋਕ ਆ ਜਿੰਨੇ ਵੀ ਆ ਡਰਾਈਵ ਜਿਹੜੇ ਧਿਆਨ ਨਾ ਕਰੋ, ਹਜੇ ਤੱਕ ਵੀ ਜਿਹੜੀ ਆ ਡੈਂਸ ਫੌਗ ਦੀ ਐਡਵਾਈਜ਼ਰੀ ਜਿਹੜੀ ਆ ਇਸ਼ੂ ਕੀਤੀ ਗਈ ਹੈਗੀ ਜੀ। ਇੱਕ ਜਿਹੜਾ ਹਰਜੋਤ ਸਿੰਘ ਜੀ, ਇੱਕ ਕੇਸ ਦੇ ਵਿੱਚ ਜੱਜ ਨੇ ਹੁਣ ਇਜਾਜ਼ਤ ਦੇ ਦਿੱਤੀ ਆ ਕੈਲੀਫੋਰਨੀਆ ਨੂੰ ਅਡਿਕਟਿਵ ਫੀਡਸ ਬੱਚਿਆਂ ਦੇ ਲਈ, ਜਿਹੜੀਆਂ ਸੋਸ਼ਲ ਮੀਡੀਆ ਦੀਆਂ ਫੀਡ ਜੋ ਜਿਹਦੇ ਨਾਲ ਅੱਖਾਂ ਤੇ ਪੱਕੀਆਂ ਤੁਸੀਂ ਟਿਕਟਕੀ ਲਗਾ ਕੇ ਬੈਠੇ ਰਹਿੰਦੇ ਆ, ਜਾਂ ਕਹਿ ਲਓ ਵੀ ਦਿਮਾਗ ਦੇ ਉੱਤੇ ਵੀ ਉਸ ਦਾ ਮਾੜਾ ਅਸਰ ਪੈਂਦਾ, ਵੀ ਉਹ ਜਿਹੀਆਂ ਫੀਡਸ ਨੂੰ ਤੁਸੀਂ ਬੈਨ ਕਰ ਸਕਦੇ ਹੈਗੇ ਆ। ਟੈਕ ਲੌਬਿੰਗ ਗਰੁੱਪ ਨੈਟ ਚੋਇਸ ਦੇ ਇਸ ਚੈਲੰਜ ਨੂੰ ਬਲੌਕ ਕਰਨਾ ਜਿਹੜਾ ਉਹ ਚਾਹੁੰਦੇ ਸੀ। ਇਹ ਵੀ ਇੱਕ ਨਵਾਂ ਕਾਨੂੰਨ SB 976 ਦੇ ਤਹਿਤ ਜਿਹੜਾ ਉਹ ਹੋ ਰਿਹਾ ਆ। ਟੈਕ ਕੰਪਨੀਜ਼ ਦੇ ਉੱਤੇ ਇਹ ਕਿਹਾ ਗਿਆ ਸੀਗਾ ਵੀ ਤੁਸੀਂ ਜਿਹੜੀਆਂ ਐਡਿਕਟਿਵ ਫੀਡਸ ਆ, ਵੀ ਇੱਕ ਹਿਸਾਬ ਦੇ ਨਾਲ ਜਿਹਦਾ ਨਸ਼ਾ ਹੀ ਤੁਹਾਨੂੰ ਹੋ ਜਾਂਦਾ, ਚਾਹੇ ਉਹ ਇੰਸਟਾਗ੍ਰਾਮ ਆ, ਟਿਕਟੌਕ ਆ, ਫੇਸਬੁੱਕ ਆ, ਜਾਂ ਹੋਰ ਜਾਂ ਸਨੈਪਚੈਟ ਆ, ਜਾਂ ਕੋਈ ਵੀ ਕੰਪਨੀਜ਼ ਆ, ਵੀ ਤੁਸੀਂ ਬੱਚਿਆਂ ਨੂੰ, ਮਾਈਨਰਸ ਨੂੰ ਇਦਾਂ ਦੀਆਂ ਚੀਜ਼ਾਂ ਨਾ ਦਿਓ। ਕਹਿੰਦੇ ਵੀ ਹੁਣ ਇਸ ਡਿਸੀਜਨ ਦੇ ਨਾਲ ਆਉਂਦੇ ਜਿਹੜੇ ਬੁੱਧਵਾਰ ਤੋਂ ਕੰਪਨੀਜ਼ ਨੂੰ ਇਦਾਂ ਦੀਆਂ ਜਿਹੜੀਆਂ ਫੀਡਸ ਆ ਉਹ ਰੋਕਣੀਆਂ ਜਿਹੜੀਆਂ ਉਹ ਪੈਣਗੀਆਂ, ਜਾਂ ਫਿਰ ਜੇ ਪੈਰੈਂਟਲ ਕੰਸੈਂਟ ਹੈਗਾ ਆ ਫਿਰ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਕੋਈ ਵੀ ਮਾਪੇ ਜਿਹੜਾ ਉਹ ਨਹੀਂ ਚਾਹੁੰਦੇ ਵੀ ਉਹਨਾਂ ਦੇ ਬੱਚੇ ਜਿਹੜੀਆਂ ਇਦਾਂ ਦੀਆਂ ਫੀਡਸ ਦੇ ਸ਼ਿਕਾਰ ਜਿਹੜੇ ਹੋਣ। ਜਨਵਰੀ 2027 ਤੋਂ ਬਾਅਦ ਚ ਕੰਪਨੀਜ਼ ਨੂੰ ਇਹ ਵੀ ਰਿਕੁਆਇਰਮੈਂਟ ਲਾਈ ਗਈ ਆ ਵੀ ਉਹ ਏਜ ਅਸ਼ੋਰੈਂਸ ਟੈਕਨੀਕਸ ਲਾਉਣ। ਸੇਮ ਤਰੀਕੇ ਦੇ ਨਾਲ ਰੀਸੈਂਟਲੀ ਆਸਟ੍ਰੇਲੀਆ ਪਹਿਲਾ ਮੁਲਕ ਬਣਿਆ ਜਿਨ੍ਹਾਂ ਨੇ ਜਿਹੜਾ ਕੌਮੀ ਪੱਧਰ ਦੇ ਉੱਤੇ, ਉਹਨਾਂ ਦੇ ਮੁਲਕ ਪੱਧਰ ਦੇ ਉੱਤੇ 16 ਸਾਲ ਤੋਂ ਘੱਟ ਉਮਰ ਵਾਲਿਆਂ ਦੇ ਲਈ ਜਿਹੜਾ ਸੋਸ਼ਲ ਮੀਡੀਆ ਆ ਉਸ ਉੱਤੇ ਬੈਨ ਲਾਇਆ ਆ। ਆਪਾਂ ਨੂੰ ਇਹ ਵੀ ਪਤਾ ਆ ਵੀ ਇਹ ਕੰਪਨੀਆਂ ਕਹਿੰਦੀਆਂ ਵੀ ਅਸੀਂ 13 ਸਾਲ ਜਾਂ ਉਸ ਤੋਂ ਵੱਧ ਵਾਲਿਆਂ ਨੂੰ ਹੀ ਜਿਹੜਾ ਇਸ ਦੇ ਵਿੱਚ ਅਕਾਊਂਟ ਬਣਾਉਣ ਦਿੰਦੇ ਆ, ਪਰ ਉਹਦੇ ਵਿੱਚ ਕੋਈ ਵੀ ਝੂਠ ਬੋਲ ਕੇ ਅਕਾਊਂਟ ਜਿਹੜਾ ਉਹ ਬਣਾਇਆ ਜਾ ਸਕਦਾ ਆ। ਸੋ ਇਹ ਉਮਰ ਦੀ ਪੁਸ਼ਟੀ ਹੋਵੇ, ਉਹੀ ਲੋਕ ਜਿਹੜੇ ਆ ਯੂਜ਼ ਕਰ ਰਹੇ ਆ ਵੀ ਉਮਰ ਦੇ ਹਿਸਾਬ ਦੇ ਨਾਲ ਉਸ ਨੂੰ ਯਕੀਨੀ ਬਣਾਉਣ ਦੇ ਲਈ 2027 ਤੱਕ ਦਾ ਇਹਨਾਂ ਨੂੰ ਹੁਣ ਸਮਾਂ ਜਿਹੜਾ ਉਹ ਦਿੱਤਾ ਗਿਆ। ਜੂਨ ਮਹੀਨੇ ਦੇ ਵਿੱਚ ਅਜਿਹਾ ਹੀ ਕਾਨੂੰਨ ਕੈਲੀਫੋਰਨੀਆ ਤੋਂ ਪਹਿਲਾਂ ਨਿਊਯਾਰਕ ਵਿੱਚ ਵੀ ਪਾਸ ਹੋ ਚੁੱਕਾ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 30 ਪੈਸੇ। $1 ਦੇ ਬਰਾਬਰ ਇੰਡੀਆ ਦੇ $85 ਤੇ 79 ਪੈਸੇ। ਇੰਨੀ ਤੇਜ਼ੀ ਦੇ ਨਾਲ ਇੰਡੀਆ ਦਾ ਰੁਪਈਆ ਥੱਲੇ ਨੂੰ ਡਿੱਗਦਾ ਜਾ ਰਿਹਾ ਆ। ਦਸੰਬਰ 1 ਨੂੰ $1 ਦੇ ਬਰਾਬਰ ਇੰਡੀਆ ਦੇ $84.50 ਸੀ,
ਜੋ ਕਿ ਅੱਜ 31 ਤਰੀਕ ਨੂੰ 85 ਰੁਪਏ 79 ਪੈਸੇ ਆ। ਸੋ 1 ਰੁਪਈਆ ਤੇ 21 ਪੈਸੇ ਜਿਹੜਾ ਆ 1 ਮਹੀਨੇ ਦੇ ਵਿੱਚ ਡਾਲਰ ਦੇ ਮੁਤਾਬਕ ਰੁਪਈਆ ਡਿੱਗਿਆ ਆ। ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ 10 ਸਾਲਾਂ ਦੇ ਵਿੱਚ 27 ਰੁਪਈਆ ਜਿਹੜੇ ਆ ਹੋਰ ਥੱਲੇ ਜਿਹੜਾ ਡਿੱਗਿਆ ਹੈਗਾ। ਸਟਾਕ ਮਾਰਕੀਟ ਨੇ ਪੂਰਾ ਰੈਕੋਰਡ ਤੋੜਿਆ। 24 ਦੇ ਵਿੱਚ S&P ਇੰਡੈਕਸ 23% ਗੇਨ ਹੋਇਆ। ਜੀ ਬਿਲਕੁਲ। ਓਵਰਆਲ ਜੇ ਹਰਜੋਤ ਸਿੰਘ ਜੀ ਡਾਓ ਜੋਨ ਦੀ ਗੱਲ ਕਰੀਏ ਤਾਂ ਸਾਲ ਦੇ ਅਖੀਰਲੇ ਦਿਨ ਡੇ ਟੂ ਡੇ ਟ੍ਰੇਡਿੰਗ ਦੇ ਹਿਸਾਬ ਦੇ ਨਾਲ ਗੱਲ ਕਰੀਏ ਤਾਂ ਇਹ 30 ਪੁਆਇੰਟ ਘਟ ਕੇ 42,000 ਤੇ 800 42,000 ਤੇ 400 ਤੇ 544 ਦੇ ਉੱਤੇ ਬੰਦ ਹੋਇਆ। ਅੱਜ ਘਾਲਾ ਵਾਲਾ ਹੋਈ ਜਾਂਦਾ ਇਹਨਾਂ ਨੰਬਰਾਂ ਦਾ। ਤੇ ਇਸੇ ਤਰੀਕੇ ਨਾਲ S&P ਜਿਹੜਾ ਉਹ 25 ਪੁਆਇੰਟ ਘਟ ਕੇ 5882 ਦੇ ਉੱਤੇ ਤੇ ਜਿਹੜਾ ਨੈਸਡੈਕ ਆ ਇਹ 176 ਪੁਆਇੰਟ ਘਟਿਆ ਅੱਜ ਤੇ 19,000 ਤੇ 311 ਦੇ ਉੱਤੇ ਜਿਹੜਾ ਉਹ ਬੰਦ ਹੋਇਆ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਾਪਰੀਆਂ। ਸੋਨੇ ਦਾ ਭਾਅ 2600 ਤੇ 39 ਡਾਲਰ ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ 72 ਡਾਲਰ ਪ੍ਰਤੀ ਬੈਰਲ। 10 year yield 4.57% ਦੇ ਉੱਤੇ ਜਿਹੜੀ ਰਹੀ ਆ। ਇਹ ਵੀ ਹਰਜੋਤ ਸਿੰਘ ਜੀ ਰਿਕਾਰਡ ਤੋੜ ਰਿਹਾ ਆ। 4% ਤੋਂ ਉੱਤੇ ਜਿਹੜਾ ਉਹ ਚਲਾ ਗਿਆ ਸੀ। ਬਿਟਕੋਇਨ ਕ੍ਰਿਪਟੋ ਕਰੰਸੀ ਦੇ ਵਿੱਚ ਇਥੀਰੀਅਮ ਤੇ ਬਿਟਕੋਇਨ ਨੇ ਵੀ ਛਾਲਾਂ ਜਿਹੜੀਆਂ ਇਸ ਸਾਲ 'ਚ ਚੰਗੀਆਂ ਮਾਰੀਆਂ। ਬਿਟਕੋਇਨ ਇੱਕ ਟਾਈਮ ਦੇ ਉੱਤੇ 1 ਲੱਖ ਤੋਂ ਪਾਰ ਚਲਾ ਗਿਆ ਸੀ ਤੇ ਹੁਣ 94,902 ਦੇ ਉੱਤੇ 209 ਦੇ ਉੱਤੇ ਚੱਲ ਰਿਹਾ ਹੈ ਤੇ ਇਥੀਰੀਅਮ 3300 ਤੇ 56 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਤੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਕੱਲ ਨੂੰ ਆਪਾਂ ਕਾਲਸ ਵੀ ਲਵਾਂਗੇ ਨਵੇਂ ਸਾਲ ਦੇ ਉੱਤੇ। ਤੇ ਅੱਜ ਲਗਭਗ ਮੈਜੋਰਿਟੀ ਗੁਰੂ ਘਰਾਂ ਦੇ ਵਿੱਚ ਰਾਤ ਦੇ 12 ਵਜੇ ਤੱਕ ਪ੍ਰੋਗਰਾਮ ਚੱਲਣੇ ਆ। ਜਿਹੜੇ ਸਰੋਤੇ ਨਹੀਂ ਜਾ ਸਕਣਗੇ ਉਹ ਤੁਸੀਂ ਪੰਜਾਬੀ ਰੇਡੀਓ USA ਦੇ ਰੇਡੀਓ ਤੇ ਲਾਈਵ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਵੀ ਗੁਰੂ ਘਰ ਤੋਂ ਨਵੇਂ ਸਾਲ ਦੇ ਚੜ੍ਹਨ ਤੱਕ ਜਿਹੜਾ ਕੀਰਤਨ ਦੇ ਪ੍ਰੋਗਰਾਮ ਆ ਉਹ ਤੁਹਾਨੂੰ ਜਿਹੜੇ ਦਿਖਾਏ ਜਾਣ, ਸੁਣਵਾਏ ਜਾਣ। ਜੀ ਹੁਣ ਲੈਣੇ ਇਜਾਜ਼ਤ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਇਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA ਤੇ ਹੈਪੀ ਨਿਊ ਈਅਰ।